ਮਾਂ ਬੋਲੀ ਦਿਵਸ ਆ ਤੇ ਆਪਾਂ ਸਾਡੀ ਜਿਹੜੀ ਮਾਂ ਬੋਲੀ ਆ ਪੰਜਾਬੀ ਆ ਤੇ ਆਪਾਂ ਨੂੰ ਮਾਣ ਹੋਣਾ ਚਾਹੀਦਾ। ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਆ ਆਪਾਂ ਪੰਜਾਬੀ ਬੋਲੀਏ। ਬੱਚਿਆਂ ਦੇ ਨਾਲ ਵੀ ਘਰਾਂ 'ਚ ਜੇ ਕੋਈ ਕੰਮ ਤੇ ਵੀ ਲੱਗਾ ਹੈ, ਤੁਸੀਂ ਆਪਣੇ ਆਲੇ ਦੁਆਲੇ ਦੇਖਿਆ ਕਰੋ ਜਦੋਂ ਤੁਸੀਂ ਬੈਂਕ ਜਾਂ ਹੋਰ ਕਿਸੇ ਆਫਿਸ 'ਚ ਜਾਂਦੇ ਆ ਨਾ, USA ਦੀ ਗੱਲ ਕਰਦਾ ਮੈਂ, ਸ਼ੋ ਸਿਕਿਉਰਿਟੀ ਆਫਿਸ ਚਲ ਜਾਓ ਤੁਸੀਂ, ਕਾਉਂਟੀ ਦੇ ਆਫਿਸ ਚਲ ਜਾਓ, ਜੇ ਉੱਥੇ ਵੀਤਨਮੀਜ਼ ਮੂਲ ਦਾ ਬੰਦਾ ਆ ਤੇ ਉਹਨੂੰ ਮੋਹਰੇ ਦਿਸੇ ਨਾ ਬੰਦਾ ਵੀਤਨਮੀਜ਼, ਉਹ ਉਹਦੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੰਦਾ। ਸਪੈਨਿਸ਼ ਮੂਲ ਦਾ ਤੇ ਸਪੈਨਿਸ਼ 'ਚ ਕਰਨੀ ਸ਼ੁਰੂ ਕਰ ਦਿੰਦਾ, ਚਾਈਨੀਜ਼ ਮੂਲ ਦਾ ਤੇ ਚਾਈਨੀਜ਼ ਕਰ ਦਿੰਦਾ, ਚਾਹੇ ਉਹ ਬੈਂਕਾਂ ਆ। ਆਪਣੇ ਕਈ ਵਾਰੀ ਜਿਹੜੇ ਲੱਗੇ ਹੁੰਦੇ ਆ ਨਾ ਉਹ ਝਿਜਕਦੇ ਆ ਵੀ ਪਤਾ ਨਹੀਂ, ਤੁਹਾਨੂੰ ਤਾਂ ਦੂਰੋਂ ਹੀ ਜਿਹੜਾ ਕੋਈ ਜਦੋਂ ਵੀ ਕਿਤੇ ਕੰਮ ਕਰਦੇ ਆ ਕੋਈ ਆਪਣਾ ਪੰਜਾਬੀ ਭੈਣ ਭਰਾ, ਚਾਹੇ ਉਸਨੇ ਦਸਤਾਰ ਪਾਈ ਹੋ ਆ, ਚਾਹੇ ਨਹੀਂ ਕੜਾ ਹੈਗਾ, ਤੁਹਾਨੂੰ ਪਤਾ ਲੱਗ ਜਾਂਦਾ ਵੀ ਪੰਜਾਬੀ ਆ। ਦੂਰੋਂ ਖੁਸ਼ ਹੋ ਕੇ ਮਿਲਣਾ ਚਾਹੀਦਾ ਹੈ, ਪੰਜਾਬੀ 'ਚ ਗੱਲਬਾਤ ਕਰਨੀ ਚਾਹੀਦੀ ਹੈ, ਕਿਉਂਕਿ ਜਿੰਨੇ ਵੀ ਇਹ ਸਾਰੇ ਅਦਾਰੇ ਆ, ਚਾਹੇ ਗਵਰਨਮੈਂਟ ਦੇ ਚਾਹੇ ਪ੍ਰਾਈਵੇਟ, ਉਹ ਵੱਖ-ਵੱਖ ਭਾਸ਼ਾਵਾਂ ਵਾਲੇ ਬੰਦਿਆਂ ਨੂੰ ਇਸੇ ਕਰਕੇ ਹਾਇਰ ਕਰਦੇ ਆ ਵੀ ਉਹ ਆਪਣੇ ਮੂਲ ਦੇ ਜਿਹੜੇ ਆਪਣੀ ਭਾਸ਼ਾ ਵਾਲੇ ਲੋਕ ਆ ਉਹਨਾਂ ਦੇ ਨਾਲ ਵਧੀਆ ਜਿਹੜਾ ਵਿਵਹਾਰ ਕਰ ਸਕਣ ਤੇ ਵਧੀਆ ਉਹਨਾਂ ਨੂੰ ਦੱਸ ਸਕਣ। ਮਦਦ ਸੋ ਕਰ ਸਕਣ। ਬਹੁਤ ਵਾਰੀ ਨੈਗੇਟਿਵ ਚੱਲਦਾ ਆ ਵੀ ਦੇਖੋ ਜੀ ਭਾਸ਼ਾਵਾਂ ਖਤਮ ਹੋ ਜਾਣੀਆਂ, ਪੰਜਾਬੀ ਵੀ ਖਤਮ ਹੋ ਜਾਣੀ ਆ। 10ਵੇਂ ਨੰਬਰ ਤੇ ਪੰਜਾਬੀ ਭਾਸ਼ਾ ਆ ਜੇ ਟੋਟਲ ਸਾਰੀਆਂ ਭਾਸ਼ਾ ਨੂੰ ਦੇਖਿਆ ਜਾਵੇ ਪੂਰੀ ਦੁਨੀਆ ਦੇ ਵਿੱਚ ਜਿਹੜੀ ਬੋਲੀ ਜਾਂਦੀ ਆ। ਉਹ ਗੱਲ ਜੁਦੀ ਆ ਵੀ ਸਾਡੇ ਨਾਲ ਧੱਕਾ ਹੋ ਰਿਹਾ, ਚਾਹੇ ਉਹ ਚੜ੍ਹਦਾ ਪੰਜਾਬ ਆ ਚਾਹੇ ਲਹਿੰਦਾ ਪੰਜਾਬ ਆ। ਪੰਜਾਬੀ ਰੇਡੀਓ USA ਇਸੇ ਕਰਕੇ ਸ਼ੁਰੂ ਕੀਤਾ ਗਿਆ ਸੀ ਵੀ ਆਪਾਂ ਪੰਜਾਬੀ ਬੋਲੀ ਨੂੰ ਅੱਗੇ ਵਧਾਉਣਾ ਹੈਗਾ ਆ 2010 ਦੇ ਵਿੱਚ, ਤੇ ਸਾਡਾ ਮੋਟੋ ਵੀ ਪੰਜਾਬੀ ਰੇਡੀਓ USA ਦਾ ਇਹੀ ਆ, ਯੂਨਾਈਟਿੰਗ ਪੰਜਾਬੀਜ਼ ਆਲ ਓਵਰ, ਸਾਰੇ ਪੰਜਾਬੀਆਂ ਨੂੰ ਇਕੱਠੇ ਕਰਨਾ ਹੈਗਾ ਜੀ। ਤੇ ਇਸ ਤਰ੍ਹਾਂ ਸਾਨੂੰ ਕੋਈ ਡਰਨਾ ਨਹੀਂ ਚਾਹੀਦਾ ਹੈਗਾ। ਮੈਂ ਆਪਣਾ ਤੁਹਾਨੂੰ ਦੱਸਦਾ ਵੀ 1999 ਚ USA ਚ ਆਇਆ ਸੀ ਤੇ ਉਸ ਟਾਈਮ ਤੇ ਸਿਰਫ 2 ਅਖਬਾਰਾਂ ਹੀ ਹੁੰਦੀਆਂ ਸੀਆਂ, ਇੱਕ ਚੜ੍ਹਦੀ ਕਲਾ ਅਖਬਾਰ ਪੰਜਾਬੀ ਚ ਤੇ ਇੱਕ ਇੰਡੋ ਕੈਨੇਡੀਅਨ ਟਾਈਮਸ। ਹੁਣ ਤੁਸੀਂ ਦੇਖ ਲਓ ਵੀ ਉਸ ਟਾਈਮ ਤੋਂ ਲੈ ਕੇ ਹੁਣ ਤੱਕ 33-34 ਸਾਲਾਂ ਚ ਇੱਥੇ 15-15 20-20 ਅਖਬਾਰਾਂ ਵੀ ਚੱਲਦੀਆਂ ਰਹੀਆਂ, ਬਹੁਤ ਸਾਰੇ ਰੇਡੀਓ ਸਟੇਸ਼ਨ ਆ, TV ਸਟੇਸ਼ਨ ਆ। ਸੋ ਤੁਸੀਂ ਕਿੱਦਾਂ ਕਹਿ ਸਕਦੇ ਵੀ ਜਿਹੜੀ ਪੰਜਾਬੀ ਭਾਸ਼ਾ ਆ ਉਹਦਾ ਜਿਹੜਾ ਪ੍ਰਸਾਰ ਆ ਜਾਂ ਪਸਾਰ ਨਹੀਂ ਹੋ ਰਿਹਾ। ਹਰ ਇੱਕ ਗੁਰੂ ਘਰ ਦੇ ਵਿੱਚ ਖਾਲਸਾ ਸਕੂਲ ਆ, ਇੱਥੇ ਸੈਨੋਜ਼ ਵਿੱਚ 300-400 ਬੱਚੇ ਆ, ਫਰੀਮੌਂਟ 'ਚ 400 ਤੋਂ ਵੱਧ ਬੱਚੇ ਆ। ਈਵਨ ਬੇ ਏਰੀਏ ਦੀ ਦੱਸਦਾ, ਬਾਕੀ ਸਾਰੇ ਪਾਸੇ ਤੁਸੀਂ ਕਿਤੇ ਵੀ ਨਜ਼ਰ ਮਾਰ ਕੇ ਦੇਖ ਲਓ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਚਾਹੇ ਕਈ ਸੈਕੰਡ ਜਨਰੇਸ਼ਨ ਵਾਲੇ ਵੀ ਆ, ਕਿਉਂਕਿ ਬਹੁਤ ਵਾਰ ਕਾਲਾਂ ਆਉਂਦੀਆਂ ਹੁੰਦੀਆਂ ਹੋਰ ਪ੍ਰੋਗਰਾਮਾਂ ਦੇ ਵਿੱਚ ਵੀ, ਤੇ ਕੋਸ਼ਿਸ਼ ਕਰੋ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਜਿੰਨੀਆਂ ਵੀ ਭਾਸ਼ਾ ਵੱਧ ਤੋਂ ਵੱਧ ਸਿੱਖ ਸਕਦੇ ਆ ਉਹ ਸਿਖਾਓ, ਕਿਉਂਕਿ ਆਉਣ ਵਾਲੇ ਸਮੇਂ 'ਚ ਉਹੀ ਸਕਸੈਸਫੁਲ ਹੋਣਗੇ ਜਿਹਨੂੰ ਮਲਟੀ ਭਾਸ਼ਾਵਾਂ ਮਲਟੀਲਿੰਗੁਅਲ ਜਿਹੜੇ ਹੋਊਗੇ। ਜੀ ਬਿਲਕੁਲ। ਸੋ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਦੀਆਂ ਸਭਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਕਿਹਾ ਤੇ ਆਪਾਂ ਪਹਿਰਾ ਦਈਏ ਪੰਜਾਬੀ ਨੂੰ, ਪੰਜਾਬੀਅਤ ਨੂੰ ਜਿਹੜਾ ਉਹ ਅੱਗੇ ਆਪਾਂ ਲੈ ਕੇ ਚੱਲੀਏ। ਮਾਂ ਬੋਲੀ ਦੇ ਵਿੱਚ ਗੱਲਬਾਤ ਕਰਨ ਤੋਂ ਝਿਜਕੀਏ ਨਾ। ਇਹ ਜਿਹੜੀ ਹੀਨ ਭਾਵਨਾ ਉੱਥੇ ਪ੍ਰੋਪਾਗੈਂਡਾ ਦੇ ਤਹਿਤ ਪੰਜਾਬੀ ਬੋਲਣ ਵਾਲਿਆਂ ਦੇ ਵਿੱਚ ਫੈਲਾਈ ਗਈ ਆ, ਜਾਂ ਜੁਰਮਾਨੇ ਜਿਹੜੇ ਕੀਤੇ ਜਾਂਦੇ ਆ, ਉੱਥੇ ਤੇ ਚਲੋ ਜਦੋਂ ਸੁਧਰੂ ਉਦੋਂ ਸੁਧਰੂ। ਆਪਾਂ ਇੱਥੇ ਜਿਹੜੀ ਉਹ ਕੋਸ਼ਿਸ਼ ਕਰਦੇ ਰਹੀਏ। ਬਾਹਰ ਬੈਠੇ ਪੰਜਾਬੀਆਂ ਦਾ ਇਹ ਫਰਜ਼ ਜਿਹੜਾ ਜ਼ਰੂਰ ਬਣਦਾ ਆ ਵੀ ਪੰਜਾਬੀ ਨੂੰ ਹੁਣ ਹਰ ਥਾਂ ਦੇ ਉੱਤੇ ਇਹਦਾ ਪਰਚਮ ਆ ਉਹ ਲਹਿਰਾਉਂਦਾ ਰਵੇ, ਆਪਣੇ ਨਿਆਣਿਆਂ ਦੇ ਨਾਲ, ਸਿਆਣਿਆਂ ਦੇ ਨਾਲ, ਜਿਹਦੇ ਨਾਲ ਵੀ ਜਦੋਂ ਵੀ ਪੰਜਾਬੀ ਬੰਦਾ ਟੱਕਰੇ ਤਾਂ ਉਹਦੇ ਨਾਲ ਪੰਜਾਬੀ 'ਚ ਹੀ ਜਿਹੜੀ ਉਹ ਗੱਲ ਜਿਹੜੀ ਉਹ ਕੀਤੀ ਜਾਵੇ। ਹਾਂ, ਜੇ ਅਗਲੇ ਨੂੰ ਦੂਜੇ ਨੂੰ ਕਿਸੇ ਨੂੰ ਨਹੀਂ ਆਉਂਦੀ ਉਹ ਵੱਖਰੀ ਗੱਲ ਆ, ਪਰ ਕੋਸ਼ਿਸ਼ ਜਿਹੜੀ ਉਹ ਆਪਣੀ ਇਹ ਹੋਣੀ ਚਾਹੀਦੀ ਆ। ਤੇ ਚਾਹੇ ਥੋੜ੍ਹੀ ਸਿੱਖੇ ਵੱਧ ਸਿੱਖੇ, ਕੋਸ਼ਿਸ਼ ਜਿਹੜੀ ਉਹ ਚੱਲਦੀ ਰਹਿਣੀ ਚਾਹੀਦੀ ਹੈ। ਗੁਰੂ ਘਰਾਂ ਦਾ ਬਹੁਤ ਸਹਿਯੋਗ ਆ ਜਿਹੜਾ ਹਰਜੋਤ ਸਿੰਘ ਜੀ, ਐਟਲੀਸਟ ਜੀ ਖਾਲਸਾ ਸਕੂਲ ਚਲਾ ਕੇ ਲੋਕਾਂ ਨੂੰ, ਲੋਕਾਂ ਦੇ ਨਿਆਣਿਆਂ ਨੂੰ ਪੰਜਾਬੀ ਦੇ ਨਾਲ ਜੋੜੀ ਰੱਖਿਆ ਆ। ਨਹੀਂ ਤਾਂ ਅਦਰਵਾਈਜ਼ ਜਿਹੜਾ ਆ ਇੱਥੇ ਬਹੁਤ ਔਖਾ ਹੋਣਾ ਸੀ, ਕਿਉਂਕਿ ਕਹਿਣ ਵਾਲਿਆਂ ਨੇ ਤੇ ਇਹ ਕਹਿ ਦੇਣੇ ਆ ਵੀ ਆਹ ਨਹੀਂ ਕਰਨਾ ਚਾਹੀਦਾ, ਉਹ ਨਹੀਂ ਕਰਨਾ ਚਾਹੀਦਾ। ਜਿੱਥੇ ਵਧੀਆ ਕੰਮ ਕਰ ਰਹੇ ਉੱਥੇ ਵੀ ਸ਼ਾਬਾਸ਼ੀ ਜਿਹੜੀ ਆ ਉਹ ਦੇਣੀ ਜਿਹੜੀ ਉਹ ਬਣਦੀ। ਹੋਰ ਕੋਈ ਅਦਾਰਾ ਨਹੀਂ ਦਿਸਦਾ ਜਿਹੜਾ ਪੰਜਾਬੀ ਨੂੰ ਲੋਕਾਂ ਤੱਕ, ਨਿਆਣਿਆਂ ਤੱਕ ਪਹੁੰਚਾਉਣ ਦੇ ਵਿੱਚ ਕੋਈ ਉਪਰਾਲੇ ਜਿਹੜੇ ਆ ਉਹ ਇੱਦਾਂ ਜਿਹੜੇ ਉਹ ਕਰ ਰਹੇ ਹੋਣ। ਸੋ ਪੰਜਾਬੀ ਰੇਡੀਓ USA 24 ਘੰਟੇ 7 ਦਿਨ 365 ਦਿਨ ਜਿਹੜੇ ਆ ਉਹ ਤੁਹਾਡੇ ਲਈ ਪੰਜਾਬੀ ਦੇ ਵਿੱਚ ਗੱਲਬਾਤ ਲੈ ਕੇ ਆਉਂਦਾ। ਤੁਸੀਂ ਪੰਜਾਬੀ 'ਚ ਆਪਣੀ ਗੱਲਬਾਤ ਕਰਦੇ ਹੋ, ਭਾਵਨਾਵਾਂ ਜਿਹੜੀਆਂ ਜ਼ਾਹਰ ਕਰਦੇ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੰਸ਼ਾਅੱਲਾ ਇੱਦਾਂ ਹੀ ਪੰਜਾਬੀ ਜਿਹੜੀ ਆ ਘਰ ਘਰ ਤੱਕ ਇੱਦਾਂ ਹੀ ਪਹੁੰਚਦੀ ਰਵੇ। ਕੈਲੀਫੋਰਨੀਆ ਦੇ ਵਿੱਚੋਂ ਹਵਾਵਾਂ ਦੇ ਵਿੱਚ ਜਿਹੜੀ ਹੈ ਪੰਜਾਬੀ ਆ ਉਹ ਪਸਰ ਰਹੀ ਆ। ਇੰਟਰਨੈਟ ਦੇ ਉੱਤੇ ਆ ਵਧੀਆ ਚੀਜ਼ਾਂ ਦੇ ਨਾਲ, ਵਧੀਆ ਪੰਜਾਬੀ ਵਾਲੀਆਂ ਚੀਜ਼ਾਂ ਦੇ ਨਾਲ ਆਪਾਂ ਜੁੜੀਏ। ਪੰਜਾਬੀ ਦੇ ਪਸਾਰ ਨੂੰ ਆਪਾਂ ਇੱਦਾਂ ਹੀ ਵਧਾਉਂਦੇ ਰਹੀਏ। ਹਰ ਇੱਕ ਜਣਾ
ਪੰਜਾਬੀ ਦਾ ਮਦਈ ਆ, ਉਹਦਾ ਐਂਬੈਸਡਰ ਆ, ਤੇ ਉਹ ਉਸੇ ਤਰੀਕੇ ਦੇ ਨਾਲ ਇਸ ਨੂੰ ਅੱਗੇ ਜਿਹੜਾ ਉਹ ਵਧਾਉਂਦਾ ਰਵੇ। ਜਿੱਥੇ ਕਮੀਆਂ ਪੇਸ਼ੀਆਂ ਆ ਉਹਨਾਂ ਨੂੰ ਜਿਹੜਾ ਉਹ ਬੰਦਾ ਠੀਕ ਕਰਦਾ ਰਹਿੰਦਾ ਆ। ਜਿੱਥੇ ਦੁਰਸਤ ਕਰਨ ਵਾਲੇ ਕੰਮ ਆ ਉਹ ਕਰੀਏ। ਸਪੈਨਿਸ਼ ਵਾਲਿਆਂ ਨੇ ਆਪਣੀ ਲੋੜ ਬਣਾਈ ਆ ਹਰ ਇੱਕ ਨੂੰ, ਜਿਹੜੀ ਸਪੈਨਿਸ਼ ਐਜ਼ ਏ ਸੈਕਿੰਡ ਲੈਂਗੁਏਜ ਦੇ ਵਜੋਂ ਹੁਣ ਅਮਰੀਕਾ 'ਚ ਜਿਹੜੀ ਉਹ ਚੱਲਦੀ ਆ, ਤੇ ਆਪਾਂ ਵੀ ਪੰਜਾਬੀ ਦੀ ਇੱਥੇ ਲੋੜ ਬਣਾਈਏ। ਉਹਦੇ ਨਾਲ ਰੁਜ਼ਗਾਰ ਵੀ ਪੈਦਾ ਹੁੰਦਾ ਆ, ਤੇ ਆਪਣੇ ਜਿਹੜੇ ਲੋਕ ਇੱਥੇ ਆ ਰਹੇ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਜਾਂ ਹੋਰ ਬੋਲੀਆਂ ਨਹੀਂ ਆਉਂਦੀਆਂ, ਉਹਨਾਂ ਦੀ ਵੀ ਬਹੁਤ ਜ਼ਿਆਦਾ ਇਸ ਦੇ ਵਿੱਚ ਮਦਦ ਹੁੰਦੀ ਹੈ।